मैनू अपने स्कूल कॉलेज उस पंजाब दे याद आ गए ਜਦੋਂ ਅਸੀਂ ਹਰ ਮੌਕੇ ਤੇ ਇਹਨਾਂ ਬੱਚਿਆਂ ਨੂੰ ਬੁਲਾਉਂਦੇ ਹਾਂ। ਉਹਨਾਂ ਦੀਆਂ ਟੀਚਰਸ ਨੂੰ ਤਿਆਰ ਕਰਕੇ ਲੈ ਕੇ ਆਉਂਦੀਆਂ ਨੇ। ਪੇਰੈਂਟਸ ਨੂੰ ਚਾਹ ਹੁੰਦਾ ਹੈ ਕਿ ਸਾਡੇ ਬੱਚਿਆਂ ਨੇ ਫਲਾਣੇ ਸਕੂਲ ਵਿੱਚ ਜਾ ਕੇ ਪ੍ਰੋਗਰਾਮ ਦੇਣੀ ਹੈ। ਇੰਨੀਆਂ ਕੁ ਕਿਉਂਕਿ ਇਹਨਾਂ ਦਾ ਕੰਮ ਹੈ, ਸਟੇਜ ਹੈ, ਸ਼ਾਇਰ ਨੇ ਸਿਫਤਾਂ ਕੀਤੀਆਂ ਨੇ। ਮੈਂ ਇਹ ਤਾਂ ਨਹੀਂ ਕਹਾਂਗਾ ਮੈਂ ਡਿਜ਼ਰਵ ਨਹੀਂ ਕਰਦਾ, ਕਿਉਂਕਿ ਇਹ ਵੀ ਰਿਵਾਜ ਹੀ ਹੈ। ਮੈਂ ਸਿੱਧਾ ਆਪਣੇ ਗੱਲ 'ਤੇ ਆਉਣਾ। ਸਵਾਗਤ ਜਦੋਂ ਬਾਬਾ ਨਜ਼ਮੀ ਨੇ ਕਰ ਦਿੱਤਾ ਤੇ ਉਹ ਰਸਮੀ ਸਵਾਗਤ ਤੁਹਾਡੇ ਸਾਰਿਆਂ ਦਾ ਹੋ ਚੁੱਕਾ ਹੈ। ਮੈਂ ਜਿਹੜੇ ਮੈਨੂੰ 5-7 ਮਿੰਟ ਮੈਂ ਲਵਾਂਗਾ ਉਹਦੇ ਵਿੱਚ ਜਿਸ ਪੰਜਾਬ ਨਾਲ, ਜਿਸ ਇਤਿਹਾਸ ਨਾਲ ਅਸੀਂ ਜੁੜੇ ਹੋਏ ਹਾਂ ਉਹਦੇ ਬਾਰੇ 5-7 ਮਿੰਟ ਮੈਂ ਲਵਾਂਗਾ। ਬਾਅਦ ਸੈੱਟ ਕਰ ਲਿਆ ਯਾਰ, ਬਾਅਦ ਠੀਕ ਹੈ ਜੀ, ਅੱਜ ਤੁਹਾਨੂੰ ਮਿਲੇਗਾ ਟਾਈਮ। ਹਾਂਜੀ, ਅਸੀਂ ਪੰਜਾਬ ਦੀ ਉਸ ਧਰਤੀ 'ਤੇ ਬੈਠੇ ਹਾਂ, ਲਾਹੌਰ, ਜਿਹਦੇ ਬਾਰੇ ਕਹਿੰਦੇ ਨੇ ਕਿ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਪਿਛਲੇ 3 ਸਾਲ ਪਹਿਲਾਂ ਮੇਰੀ ਘਰ ਵਾਲੀ ਇੱਥੇ ਜੰਮਣ ਆਈ ਸੀ, ਮੈਂ ਜੰਮ ਕੇ ਗਿਆ, ਮੇਰਾ ਮੁੰਡਾ ਜੰਮ ਕੇ ਗਿਆ, ਤੇ ਹੁਣ 3 ਸਾਲ ਬਾਅਦ ਮੈਂ ਛੋਟਾ ਮੁੰਡਾ ਵੀ ਲੈ ਕੇ ਆਇਆ ਤੇ ਇਹ ਕਿਤੇ ਅਣਜੰਮਿਆ ਨਾ ਰਹਿ ਜੇ। ਸੋ ਇਸ ਲਾਹੌਰ ਦੀ ਜਿਹੜੀ ਸ਼ਨਾਖਤ ਹੈ, ਜੰਗ ਪੰਜਾਬ ਤੇ ਲਾਹੌਰ ਦਿੱਲੀ ਦੋਵਾਂ ਨੂੰ 2 ਧਿਰਾਂ ਮੰਨਿਆ ਗਿਆ। ਉਹ ਭਾਵੇਂ ਮੁਗਲ ਦੌਰ ਹੈ, ਭਾਵੇਂ ਮੁਗਲਾਂ ਤੋਂ ਪਹਿਲਾਂ ਦਾ ਦੌਰ ਹੈ, ਭਾਵੇਂ ਬ੍ਰਿਟਿਸ਼ ਦੌਰ ਹੈ, ਯਾਨੀ ਪੰਜਾਬ ਦੀ ਨਿਸ਼ਾਨੀ ਲਾਹੌਰ ਹੈ। ਇੱਥੇ ਕਿਸੇ ਨੂੰ ਆਉਣ ਦਾ ਵੀਜ਼ਾ ਮਿਲੇ ਨਾ ਮਿਲੇ ਉਹ ਪੋਲੀਟੀਕਲ ਗੱਲਾਂ ਨੇ। ਇਸ ਲਾਹੌਰ ਵਿੱਚ 1931 ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਹੋਈ, ਜਿਨ੍ਹਾਂ ਨੇ ਮੁਲਕ, ਉਸ ਵੇਲੇ ਦਾ ਮੁਲਕ ਦਾ ਮਤਲਬ ਹਿੰਦੁਸਤਾਨ ਪਾਕਿਸਤਾਨ ਨਹੀਂ, ਜਿਹੜਾ ਉਸ ਵੇਲੇ ਬ੍ਰਿਟਿਸ਼ ਦੀ ਗੁਲਾਮੀ ਥੱਲੇ ਹੈ। ਅਸੀਂ ਕੱਲ੍ਹ ਪਰਸੋਂ ਉਸ ਜਗ੍ਹਾ 'ਤੇ ਗਏ, ਉਸ ਚੌਕ ਦੇ ਵਿੱਚ ਗਏ, ਸ਼ਾਦਮਾਨ ਚੌਕ, ਜਿਹਦੇ ਵਿੱਚ ਲਾਹੌਰੀਏ ਦੱਸਦੇ ਨੇ ਕਿ ਇਹ ਉਹ ਜਗ੍ਹਾ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਨੂੰ ਫਾਹੇ ਟੰਗਿਆ ਗਿਆ ਸੀ। ਤੇ ਅਸੀਂ ਉਸ ਚੌਂਕ ਵਿੱਚ ਸਿਜਦਾ ਕਰਕੇ ਆਏ। ਸਾਨੂੰ ਲੱਗਦਾ ਕਿ ਸਾਡੇ ਲੋਕਾਂ ਲਈ ਜਿੱਥੇ ਸਾਡੇ ਮਜ਼ਹਬੀ ਸਥਾਨ ਨੇ, ਉੱਥੇ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਸੀਸ ਅੰਗਰੇਜ਼ਾਂ ਨੂੰ ਬਾਹਰ ਕੱਢਣ ਲਈ ਦਿੱਤੇ, ਉਹਨਾਂ ਦੇ ਸੁਪਨੇ ਪੂਰੇ ਹੋਏ ਨਾ ਹੋਏ, ਘੱਟ ਹੋਏ, ਉਹ ਫਿਰ ਡਿਬੇਟ ਦਾ ਮਸਲਾ ਹੈ। ਤੇ ਜਦੋਂ ਉਸ ਸ਼ਹੀਦ ਆਜ਼ਮ ਭਗਤ ਸਿੰਘ ਉਹਨਾਂ ਦੇ ਤਿੰਨਾਂ ਨੂੰ ਲਾਸ਼ਾਂ ਨੂੰ 24 ਮਾਰਚ ਨੂੰ ਸਵੇਰੇ ਫਾਹੇ ਲਾਉਣਾ ਸੀ, ਤੇ ਲੋਕਾਂ 'ਚ ਕਹਿੰਦੇ ਨੇ ਜੋਸ਼ ਇੰਨਾ ਸੀ, ਅੰਗਰੇਜ਼ ਨੂੰ ਡਰ ਲੱਗਦਾ ਸੀ ਕਿ ਲਾਹੌਰੀਆਂ ਨੇ ਸਾਡੇ ਕੋਲੋਂ ਇਹ ਬੰਦੇ ਖੋਹ ਲੈਣੇ ਨੇ ਜੇਲ੍ਹ ਤੋੜ ਕੇ। 23 ਨੂੰ ਫਾਂਸੀ ਲੱਗਣਾ, 24 ਨੂੰ ਉਹਨਾਂ ਨੇ 23 ਤਰੀਕ ਰਾਤ ਨੂੰ ਤਿੰਨਾਂ ਨੂੰ ਫਾਹੇ ਟੰਗਤਾ। ਜਦੋਂ ਤਿੰਨਾਂ ਨੇ ਜੋਸ਼ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਮਾਰੇ, ਸਾਰੀ ਜੇਲ੍ਹ ਜਾਗ ਉੱਠੀ। ਬਾਹਰ ਲੋਕਾਂ ਨੂੰ ਪਤਾ ਲੱਗ ਗਿਆ ਭਾਈ ਇਹ ਘਾਣਾ ਵਾਪਰ ਗਿਆ, ਇਹਨਾਂ ਤਿੰਨਾਂ ਨੂੰ ਫਾਹੇ ਲਾਤਾ ਗਿਆ। ਲਾਹੌਰੀਏ ਵਗ ਪਏ ਸਾਈਕਲਾਂ 'ਤੇ ਦੌੜਦੇ। ਜਦੋਂ ਇਹ ਪਤਾ ਲੱਗਾ ਕਿ ਉਹ ਲਾਸ਼ਾਂ ਨੂੰ ਲੈ ਕੇ ਕਿੱਥੇ ਜਾ ਰਹੇ ਨੇ, ਕਸੂਰ ਵੱਲ ਜਾ ਰਹੇ ਨੇ। ਕਸੂਰ ਤੋਂ ਅੱਗੇ ਰਾਵੀ ਦਰਿਆ ਦੇ ਕੰਢੇ 'ਤੇ ਫਿਰੋਜ਼ਪੁਰ ਤੋਂ 8 ਮੀਲ ਉਰਲੇ ਪਾਸੇ ਉਹਨਾਂ ਦੇ ਟੁਕੜੇ ਕੀਤੇ ਬਾਡੀਜ਼ ਦੇ, ਉਹਨਾਂ ਨੂੰ ਬਰਨ ਕੀਤਾ ਗਿਆ। ਔਰ ਉਹਨਾਂ ਵਿੱਚ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ ਵੀ ਸ਼ਾਮਲ ਸੀ, ਜਿਹੜੇ ਲਾਹੌਰੀਏ ਭੱਜੇ ਉੱਧਰ ਨੂੰ, ਸੈਂਕੜਿਆਂ ਦੀ ਗਿਣਤੀ, ਹਜ਼ਾਰਾਂ ਦੀ ਗਿਣਤੀ 'ਚ। ਉੱਥੇ ਜਾ ਕੇ ਬਾਡੀਜ਼ ਹਾਫ ਬਰਨ ਸਨ। ਉਸ ਭਗਤ ਸਿੰਘ ਦੀ ਭੈਣ ਨੇ ਉੱਥੋਂ ਇੱਕ ਹੱਡੀ ਚੁੱਕੀ ਤੇ ਆਪਣੇ ਕੋਲ ਬਤੌਰ ਨਿਸ਼ਾਨੀ ਰੱਖ ਲਈ, ਜਿਹੜੀ ਅਜੇ ਵੀ ਉਹਨਾਂ ਦੇ ਪਿੰਡ ਵਿੱਚ ਅਜਾਇਬ ਘਰ 'ਚ ਰੱਖੀ ਹੋਈ ਹੈ। ਉਹਨੂੰ ਹੁਣ ਇਹ ਨਹੀਂ ਪਤਾ ਕਿ ਉਹ ਹੱਡੀ ਭਗਤ ਸਿੰਘ ਦੀ ਏ, ਰਾਜਗੁਰੂ ਦੀ ਏ, ਸੁਖਦੇਵ ਦੀ ਏ, ਪਰ ਉਹ ਹੱਡੀ ਉਹਨਾਂ ਸ਼ਹੀਦਾਂ ਦੀ। ਉਹ ਜਿਹੜੀ ਹੱਡੀ ਹੈ ਇੱਕ ਅਧਸੜੀ, ਉਹ ਇੱਕ ਸਿੰਬਲ ਹੈ, ਉਹ ਇੱਕ ਚਿੰਨ੍ਹ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ। ਹੁਣ ਜਦੋਂ ਅਸੀਂ ਇਹ ਜਿਹੜੇ ਬੱਚੇ ਅੱਗੇ ਵਲੰਟੀਅਰ ਨੇ ਇਸ ਉਮਰ 'ਤੇ ਸੀ, ਤਾਂ ਉਸ ਸਮੇਂ ਸਾਡਾ ਬੀਬੀ ਅਮਰ ਕੌਰ ਦੇ ਨਾਲ ਉਸ ਪਾਸੇ ਬਾਬਾ ਸੋਹਣ ਸਿੰਘ ਭਕਨਾ ਦੀ ਫੋਟੋ ਲੱਗੀ ਹੋਈ ਹੈ, ਝੁਕੇ ਹੋਏ, ਉਹਨਾਂ ਨਾਲ ਸਾਡੀਆਂ ਮੁਲਾਕਾਤਾਂ ਅਕਸਰ ਹੁੰਦੀਆਂ ਸਨ। ਇਸੇ ਲਾਹੌਰ ਦੇ ਸ਼ਹਿਰ ਦੇ ਵਿੱਚ ਇੱਕ ਕਾਲਜ ਸੀ, ਨੈਸ਼ਨਲ ਕਾਲਜ ਲਾਹੌਰ। ਉਹਦਾ ਪ੍ਰਿੰਸੀਪਲ ਸੀ ਸ਼ਬੀਲ ਦਾਸ।
ਉਸ ਨੈਸ਼ਨਲ ਕਾਲਜ ਵਿੱਚ ਹੀ ਇਹ ਨੌਜਵਾਨ ਪੜ੍ਹਦੇ ਹੁੰਦੇ ਸੀ। ਇੱਕੋ ਹੀ ਤਾਂ ਫੋਟੋ ਵੇਖੀ ਹੋਏਗੀ, ਭਗਤ ਸਿੰਘ ਦੀ ਪੱਗ ਵਾਲੀ ਲੜ ਨਿਕਲਿਆ ਹੋਇਆ, ਉਹ ਉਸਦੇ ਡਰਾਮਾ ਕਲੱਬ ਸੀ ਜਿਹੜਾ ਉਸ ਕਾਲਜ ਦਾ ਸੀ। ਉਹ ਪ੍ਰਿੰਸੀਪਲ ਸ਼ਬੀਲ ਦਾਸ ਬਾਅਦ ਵਿੱਚ ਲੁਧਿਆਣੇ ਜਲੰਧਰ ਪਹੁੰਚੇ, ਉਹਨਾਂ ਦੀ ਮਿਸਿਸ ਉੱਤੇ ਪ੍ਰਿੰਸੀਪਲ ਬਣੇ। ਤਾਂ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੇਸ਼ ਵਿੱਚ ਅਜਾਈ ਨਾ ਜਾਣ, ਖਾਲੀ ਨਾ ਜਾਣ, ਕਿਉਂਕਿ ਉਹਨਾਂ ਨੇ ਜਿਹੜੇ ਸਮਾਜ ਦੀ, ਜਿਹੜੇ ਮੁਲਕ ਦੀ, ਜਿਹੜੀ ਆਜ਼ਾਦੀ ਦੀ ਕਲਪਨਾ ਕੀਤੀ ਸੀ। ਅਤੇ ਉਹਦੇ ਵਾਸਤੇ ਉਸ ਸਮੇਂ ਸਾਡਾ ਇੱਕ ਦੋਸਤ ਸੀ, ਉਹਨੇ ਇੰਡੋਨੇਸ਼ੀਆ ਦੇ ਲੋਕਾਂ ਦੀ ਆਜ਼ਾਦੀ ਵਿੱਚ, ਜਿੱਥੇ ਉੱਥੋਂ ਦੇ ਸ਼ਹੀਦ ਕਬਰਾਂ 'ਚ ਦਬਾਏ ਗਏ ਸੀ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਅੰਗਰੇਜ਼ੀ ਦੇ ਵਿੱਚ ਪਲੇਟ ਲੱਗੀ ਹੋਈ ਸੀ। ਉਹ ਪਲੇਟ ਦਾ ਪੰਜਾਬੀ ਉਲਥਾ, ਪੰਜਾਬੀ ਰੂਪ ਸਾਡੇ ਇੱਕ ਦੋਸਤ ਸ਼ਾਇਰ ਨੇ ਕੀਤਾ। ਉਹ ਤੁਹਾਨੂੰ 5 ਲਾਈਨਾਂ ਸੁਣਾਉਣ ਤੋਂ ਬਾਅਦ ਮੈਂ ਸ਼ਾਬਾਸ਼ ਵੀ ਦਿਆਂਗਾ ਇੱਦਾਂ ਸਾਰਿਆਂ ਨੂੰ। ਔਰ ਇਹ ਹੈਰਾਨ ਵੀ ਮੈਂ ਹੋ ਰਿਹਾ ਕਿ ਦੁਨੀਆ ਦੀ ਵਾਹਦ ਕੌਮ ਅਸੀਂ ਹਾਂ, ਪੰਜਾਬੀ ਹਾਂ, ਜਿਹਨਾਂ ਨੂੰ ਦੱਸਣਾ ਪੈ ਰਿਹਾ ਕਿ ਤੁਸੀਂ ਪੰਜਾਬੀ ਹੋ ਔਰ ਪੰਜਾਬੀ ਤੁਹਾਡੀ ਬੋਲੀ ਹੈ। ਦੁਨੀਆ 'ਚ ਗੂਗਲ ਸਰਚ ਕਰ ਲਿਆ ਜੇ, ਛੋਟੇ ਤੋਂ ਛੋਟਾ ਵੀ ਕਬੀਲਾ ਹੋਏਗਾ, 10,000 15, ਉਹਨਾਂ ਦੀ ਵੀ ਪਤਾ ਹੋਏਗਾ ਸਾਡੀ ਬੋਲੀ, ਔਰ ਬੋਲੀ ਬੋਲਦੇ ਹੋਣਗੇ। ਅਸੀਂ ਦੁਨੀਆ ਦੀ 7ਵੀਂ ਆਬਾਦੀ, ਪਾਕਿਸਤਾਨ ਵਿੱਚ 60% ਲੋਕ ਪੰਜਾਬੀ। ਇੱਥੇ ਸਾਨੂੰ ਬਾਹਰੋਂ ਆਇਆ ਕਿ ਤੁਸੀਂ ਕਹੋ ਤੁਹਾਡੀ ਬੋਲੀ ਪੰਜਾਬੀ ਹੈ, ਅਤੇ ਮੈਂ ਕਿਉਂ ਆਖਾਂ? ਜਿਹੀ ਗੱਲ ਦਾ ਤੁਹਾਨੂੰ ਨਹੀਂ ਪਤਾ ਅਤੇ ਮੈਨੂੰ ਕੀ ਕੁੱਤੇ ਵੱਢਿਆ ਮੈਂ ਆ ਕੇ ਤੁਹਾਨੂੰ ਦੱਸਾਂ? ਤੁਹਾਨੂੰ ਪਤਾ ਹੈ। ਸੋ ਇਸ ਲਈ ਜਿਹੜੀ ਇਹ ਗੱਲ ਕੀਤੀ ਜਾ ਰਹੀ ਹੈ, ਤੁਹਾਨੂੰ ਹੀ ਦੱਸਿਆ ਜਾ ਰਿਹਾ ਕਿ ਤੁਸੀਂ ਪੰਜਾਬੀ ਹੋ ਅਤੇ ਪੰਜਾਬੀ ਤੁਹਾਡੀ ਬੋਲੀ ਹੈ, ਜਦ ਕਿ ਤੁਹਾਨੂੰ ਸਾਰਾ ਕੁਝ ਪਤਾ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਅੰਦਰ ਵੀ ਬੇਈਮਾਨੀ ਹੈ, ਜਾਂ ਸਮਝ ਲਓ ਕੋਈ ਹੋਰ ਚੱਕਰ ਨੇ ਜਿਹਨੂੰ ਇਹ ਲੋਕ ਕਹਿ ਸਕਦੇ ਨੇ। ਕਈ ਲੋਕ ਅਸੀਂ ਬਾਹਰੋਂ ਆਏ ਪਰਾਉਣੇ ਕਹਿ ਵੀ ਨਹੀਂ ਸਕਦੇ। ਨਹੀਂ, ਹੋਰ ਚੱਕਰ ਮੈਂ ਤਾਂ ਹੀ ਕਹਿਣਾ, ਉਹ ਚੱਕਰ ਮੈਂ ਕਹਿਣੇ ਨਹੀਂ ਨਾ। ਓਕੇ, ਸੋ ਉਹ ਸ਼ਹੀਦ, ਉਹ ਹੱਡੀ ਇੰਡੋਨੇਸ਼ੀਆ ਵਾਲਿਆਂ ਦੀ ਜਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ, ਉਹ ਹੱਡੀਆਂ ਕਹਿ ਰਹੀਆਂ ਨੇ, ਮੰਨਿਆ ਕੁਝ ਵੀ ਨਹੀਂ ਬਾਕੀ ਰਿਹਾ ਸਾਡੀਆਂ ਨਿਰਜਿੰਦ ਹੱਡੀਆਂ ਤੋਂ ਸਿਵਾ। ਫਿਰ ਵੀ ਸਾਡੀ ਤੇ ਤੁਹਾਡੀ ਸਾਂਝ ਹੈ, ਹੱਡੀਆਂ ਕਹਿ ਰਹੀਆਂ ਨੇ, ਫਿਰ ਵੀ ਸਾਡੀ ਤੇ ਤੁਹਾਡੀ ਸਾਂਝ ਹੈ। ਮੌਤ ਪਿੱਛੋਂ ਵੀ ਤੁਹਾਡੇ ਹਾਂ ਸੀ, ਮੌਤ ਪਿੱਛੋਂ ਵੀ ਤੁਹਾਡੇ ਹਾਂ ਸੀ। ਤੁਸੀਂ ਸਾਡੀ ਮੌਤ ਦਾ ਮੁੱਲ ਪਾਉਣਾ ਹੈ, ਤੇ ਤੁਸਾਂ ਕਰਨਾ ਹੁਣ ਇਹ ਫੈਸਲਾ, ਕਿਸ ਲਈ ਅਸੀਂ ਜਾਨਾਂ ਸਨ ਵਾਰੀਆਂ, ਕਿਉਂ ਅਸੀਂ ਜੀਵਨ ਨੂੰ ਆਖੀ ਅਲਵਿਦਾ। ਬਹੁਤ ਅੱਛਾ, ਬਹੁਤ। ਸਮੇਂ ਦੇ ਹੋਠਾਂ ਦੀ ਫਰਕਣ ਹੋ ਤੁਸੀਂ, ਸਮੇਂ ਦੇ ਹੋਠਾਂ ਦੀ ਫਰਕਣ ਹੋ ਤੁਸੀਂ, ਤੁਸੀਂ ਹੋ ਜਿੱਤ ਲਈ। ਸੌਰੀ, ਅਸਾਂ ਤਾਂ ਨਿਰਸ਼ਬਦ ਬੇਆਵਾਜ਼ ਆ। ਹੱਡੀਆਂ ਕਹਿ ਰਹੀਆਂ ਅਸੀਂ ਤਾਂ ਨਿਰਸ਼ਬਦ ਬੇਆਵਾਜ਼ ਆ, ਸਾਡੀ ਕੋਈ ਆਵਾਜ਼ ਨਹੀਂ। ਫਿਰ ਵੀ ਕਾਲੀ ਤੇ ਬੋਲੀ ਰਾਤ ਨੂੰ ਵਕਤ ਹੁੰਦਾ ਜਦੋਂ ਗੁੰਮਸੁੰਮ ਜਿਹਾ, ਫਿਰ ਵੀ ਕਾਲੀ ਤੇ ਬੋਲੀ ਰਾਤ ਨੂੰ ਵਕਤ ਹੁੰਦਾ ਜਦੋਂ ਗੁੰਮਸੁੰਮ ਜਿਹਾ, ਕੜੀ ਦੀ ਟਿਕ ਟਿਕ ਜਦੋਂ ਹੈ ਗੂੰਜਦੀ, ਅਸੀਂ ਇਹ ਪੈਗਾਮ ਦਿੰਦੇ ਹਾਂ ਸਦਾ, ਯਾਦ ਸਾਡੀ ਨੂੰ ਤੁਸਾਂ ਸਾਂਭਣਾ ਤੇ ਸਾਡੀ ਰੂਹ ਨੂੰ ਜਿਉਂਦੇ ਰੱਖਣਾ। ਇਹ ਇੰਡੋਨੇਸ਼ੀਆ ਦੇ ਸ਼ਹੀਦਾਂ ਦੀ ਯਾਦਗਾਰ ਹੈ। ਉਸੇ ਯਾਦਗਾਰ ਦੇ ਅੰਗਰੇਜ਼ੀ ਨੂੰ ਪੰਜਾਬੀ 'ਚ ਉਲਥਾ ਕੀਤਾ ਖੁੱਲ੍ਹਾ, ਅਤੇ ਉਸ ਹੱਡੀ ਨਾਲ ਜੋੜਿਆ ਜਿਹੜੇ ਲੋਕਾਂ ਨੇ ਸਾਦਮਾਨ ਚੌਂਕ ਦੇ ਵਿੱਚ, ਲਾਹੌਰ ਦੇ ਵਿੱਚ ਉਹਨਾਂ ਨੂੰ ਫਾਇ ਟੰਗਿਆ ਗਿਆ। ਸੋ ਬਹੁਤ ਬਹੁਤ ਸ਼ਾਬਾਸ਼ ਬਾਬਾ ਜੀ। ਇਹ ਬਾਬੇ ਕਹੇ ਜਾਂਦੇ ਸਨ ਉਸ ਉਮਰ 'ਤੇ, ਬਾਬਾ ਸੋਹਣ ਜਦੋਂ ਇਹ 20-22 ਸਾਲ ਦੇ ਸਨ। ਸਾਡੇ ਉਸ ਪੰਜਾਬ 'ਚ ਬਾਬਾ ਦੋ ਲੋਕਾਂ ਨੂੰ ਕਹਿੰਦੇ ਨੇ, ਜਿਹੜੇ ਛੋਟੀ ਉਮਰ 'ਚ ਬੜੇ ਸਿਆਣੇ ਹੋ ਜਾਣ ਨਾ, ਉਹਨੂੰ ਕਹਿੰਦੇ ਬਾਬਾ ਹੈ। ਤੁਸੀਂ ਸਾਡੇ ਉਹ ਬਾਬੇ ਹੋ, ਉਮਰ ਵਾਲੇ ਨਹੀਂ। ਥੈਂਕ ਯੂ, ਧੰਨਵਾਦ। ਇਹ ਵੀ ਛੋਟੀ ਉਮਰੇ ਸੀ। ਹਾਂਜੀ, ਛੋਟੀ ਉਮਰੇ ਹੋਏ ਨੇ, ਬਾਕੀ ਛੋਟੀ ਉਮਰ ਤੋਂ ਵੀ ਪਹਿਲਾਂ। ਨਹੀਂ ਬਾਬਾ ਜੀ ਕੋਲੋਂ ਪੁੱਛੀ ਉਹਨੂੰ, ਦੱਸ ਦਿੰਦੇ ਕਿ ਇੰਡਸਟਰੀ